ਅਸੀਂ ਸੰਤ ਕਬੀਰ ਦੀਆਂ ਯਾਦਾਂ ਦੀ ਪੜਚੋਲ ਕਰਨ ਲਈ ਇੰਡੀਆ ਦੇ ਉੱਤਰ ਪ੍ਰਦੇਸ਼ ਸੂਬੇ ਦੇ ਸ਼ਹਿਰ ਵਾਰਾਣਸੀ ਗਏ। कबीर मन निर्मल भया जैसी गंगा कहती, कबीर मन निर्मल भया जैसी गंगा कहनी, पीछे पीछे हरि फिरे कह कबीर कबीर। राज करन्ते राजा जयहन, रूप करन्ते रानी, चांदो जयहन सूरज भी जयहन, जयहन पौनय पानी, दियरा जागू रे हम जानी, दियरा जागू। ਭਗਤ ਕਬੀਰ ਭਗਤੀ ਲਹਿਰ ਦੇ ਇਨਕਲਾਬੀ ਸੰਤਾਂ ਵਿੱਚੋਂ ਸਭ ਤੋਂ ਵੱਧ ਹਵਾਲਾ ਦਿੱਤੇ ਜਾਣ ਵਾਲਿਆਂ ਵਿੱਚ ਸ਼ਾਮਿਲ ਹਨ। ਉਹ ਨਿਮਾਣੇ ਪਿਛੋਕੜ ਵਾਲੇ ਜੁਲਾਹਾ ਪਰਿਵਾਰ ਤੋਂ ਸਨ ਅਤੇ ਆਪਣੇ ਦੌਰ ਦੇ ਸਭ ਤੋਂ ਨਾਮੀ ਵਿਆਖਿਆਕਾਰਾਂ ਵਿੱਚ ਸ਼ੁਮਾਰ ਸਨ। ਮੌਜੂਦਾ ਦੌਰ ਵਿੱਚ ਵੀ ਉਹਨਾਂ ਦਾ ਕਲਾਮ ਸਾਹਿਤਕ ਅਧਿਐਨ ਦੇ ਵਿਸ਼ਿਆਂ ਵਿੱਚ ਸ਼ੁਮਾਰ ਹੈ। ਉਹਨਾਂ ਦਾ ਜਨਮ ਵਾਰਾਣਸੀ ਵਿੱਚ ਸੰਨ 1398 ਵਿੱਚ ਹੋਇਆ। ਬਚਪਨ ਵਿੱਚ ਦਸਤਬਰਦਾਰੀ ਦੀ ਹਾਲਤ ਵਿੱਚ ਭਗਤ ਕਬੀਰ ਦਾ ਪਾਲਣ ਪੋਸ਼ਣ ਇੱਕ ਮੁਸਲਮਾਨ ਪਰਿਵਾਰ ਨੇ ਕੀਤਾ। ਨੀਰੂ ਅਤੇ ਨੀਮਾ ਉਹਨਾਂ ਦੇ ਪਾਲਣ ਵਾਲੇ ਮਾਪੇ ਸਨ ਜੋ ਜੁਲਾਹੇ ਦਾ ਕੰਮ ਕਰਦੇ ਸਨ। ਭਗਤ ਕਬੀਰ ਨੇ ਸੰਨਿਆਸ ਦੀ ਥਾਂ ਗ੍ਰਹਿਸਥ ਦਾ ਰਾਹ ਚੁਣਿਆ ਅਤੇ ਜੁਲਾਹੇ ਵਜੋਂ ਕਮਾਈ ਕਰਦੇ ਹੋਏ ਦੁਨਿਆਵੀ ਜ਼ਿੰਮੇਵਾਰੀਆਂ ਨਿਭਾਈਆਂ। ਇਸ ਦੌਰਾਨ ਉਹਨਾਂ ਦਾ ਧਿਆਨ ਰੂਹਾਨੀ ਡੂੰਘਾਣਾ ਵਿੱਚ ਟਿਕਿਆ ਰਹਿੰਦਾ ਸੀ। ਭਗਤ ਕਬੀਰ ਉੱਤਰੀ ਭਾਰਤ ਦੇ ਪ੍ਰਸਿੱਧ ਸੰਤ ਸਨ ਜੋ ਹਿੰਦੂ ਅਤੇ ਮੁਸਲਮਾਨ ਦੋਵਾਂ ਦੁਆਰਾ ਸਤਿਕਾਰੇ ਜਾਂਦੇ ਸਨ। ਭਗਤ ਕਬੀਰ ਨੇ ਜ਼ਾਹਰਾ ਜਗਤ ਤੋਂ ਉਚੇਰੀ ਰੂਹਾਨੀ ਉਡਾਨ ਭਰਨ ਲਈ ਸਵਾਮੀ ਰਾਮਾਨੰਦ ਨੂੰ ਆਪਣਾ ਰਾਹ ਦਰਸਾਵਾ ਬਣਨ ਲਈ ਮਨਾਇਆ, ਜੋ ਵਾਰਾਣਸੀ ਦੇ ਉੱਚ ਕੁਲ ਬ੍ਰਾਹਮਣ ਸਨ। ਸੰਤ ਕਬੀਰ ਨਾਬਰ ਸਨ। ਉਹਨਾਂ ਨੇ ਪੁਜਾਰੀ ਤਬਕੇ, ਮਜ਼ਹਬ ਦੀ ਅਦਾਰਾਬੰਦੀ ਅਤੇ ਕਰਮਕਾਂਡ ਖਿਲਾਫ ਆਵਾਜ਼ ਬੁਲੰਦ ਕੀਤੀ। ਉਹਨਾਂ ਨੂੰ ਇਹ ਖਿਆਲਾਂ ਦੀ ਘੇਰਾਬੰਦੀ ਅਤੇ ਗਿਆਨ ਪ੍ਰਾਪਤੀ ਦੇ ਰਾਹ ਦੀਆਂ ਰੋਕਾਂ ਜਾਪਦੇ ਸਨ। ਭਗਤ ਕਬੀਰ ਨੇ ਆਪਣੀ ਨਿਰਾਲੀ ਉਲਟ ਬਾਣੀ ਦੇ ਕਟਾਕਸ਼ ਨਾਲ ਸੁਨੇਹਾ ਦਿੱਤਾ। ਉਹਨਾਂ ਦੀ ਬਾਣੀ ਇਖਲਾਕੀ ਸਵਾਲ ਪੁੱਛਦੀ ਹੈ ਪਰ ਕੋਈ ਜਵਾਬ ਨਹੀਂ ਦਿੰਦੀ। ਇਸ ਤਰ੍ਹਾਂ ਇਸ ਸਰੋਤੇ ਵਿੱਚ ਜਵਾਬ ਪਾਲਣ ਦੀ ਜਗਿਆਸਾ ਜਗਾਉਂਦੀ ਹੈ। एक अचंभो सुनो तुम पाई, देखत सिंह चरावत गाई, कहत कबीर जो इस पद बूझे, राम रमत तेस सब केछ सूझे। ਉਹ ਚੀਜ਼ਾਂ ਨੂੰ ਪਲਟਾ ਕੇ ਉਲਟੀ ਤਰਤੀਬ ਵਿੱਚ ਦਿਲਚਸਪ ਅੰਦਾਜ਼ ਨਾਲ ਪੇਸ਼ ਕਰਦੇ ਹਨ। ਇਹ ਅੰਦਾਜ਼ ਖੂਬਸੂਰਤ ਮੰਜ਼ਰ ਸਿਰਜਦਾ ਹੈ ਅਤੇ ਰੂੜੀਵਾਦੀ ਸੋਚ ਨੂੰ ਸਵਾਲ ਦੇ ਘੇਰੇ ਵਿੱਚ ਲਿਆਉਂਦਾ ਹੈ। ਉਹ ਕਹਿੰਦੇ ਹਨ ਕਿ ਪਹਿਲਾਂ ਪੁੱਤ ਅਤੇ ਬਾਅਦ ਵਿੱਚ ਮਾਂ ਪੈਦਾ ਹੁੰਦੀ ਹੈ। ਸ਼ੇਰ ਅਤੇ ਗਾਵਾਂ ਇਕੱਠੇ ਚਰਦੇ ਹਨ ਅਤੇ ਗੁਰੂ ਆਪਣੇ ਪੈਰੋਕਾਰਾਂ ਦੇ ਪੈਰ ਪੈਂਦਾ ਹੈ। ਇਨ੍ਹਾਂ ਡੂੰਘੇ ਸ਼ਬਦਾਂ ਰਾਹੀਂ ਉਹਨਾਂ ਨੇ ਪੱਕੀਆਂ ਹੋ ਚੁੱਕੀਆਂ ਉੱਪਰ ਅਤੇ ਹੇਠਾਂ, ਊਚ ਅਤੇ ਨੀਚ, ਪਾਕ ਅਤੇ ਨਾਪਾਕ, ਮਨੁੱਖ ਅਤੇ ਪਸ਼ੂ ਦੀਆਂ ਦਰਜਾ ਬੰਦੀਆਂ ਨੂੰ ਵੰਗਾਰਿਆ। हम उस दुनिया में जी रहे हैं जहां मानवता कहीं न कहीं ताक पर रखी जा रही है। कबीर साहब बहुत अच्छे से समझाते हैं और कहते हैं कि मीठा सबसे बोलिए, सुख उपजे चहु ओर, वशीकरण यह मंत्र है, तजिदे वचन कठोर। आज जीवन में जितनी भी समस्याएं हैं वो सिर्फ इस कारण से हैं कि हम मीठा नहीं बोल पाते। तो कबीर साहब हमें एकता का संदेश देते हैं, समानता का संदेश देते हैं, जो हमारे जीवन के लिए ग्राह्य है और ज़रूरी है। साहब बंदगी, साहब बंदगी।
हाँ जगत चला जाए यहाँ कोई न रहिया। चल गए कुंभकर्ण और रावण, चल गए राम लखन चारो भैया। जगत चला जाए यहाँ कोई न रहिया। ਇੱਕ ਮਿਥਕ ਮੁਤਾਬਕ ਵਾਰਾਣਸੀ ਵਿੱਚ ਮਰਨ ਅਤੇ ਅੰਤਿਮ ਸੰਸਕਾਰ ਹੋਣ ਨਾਲ ਮੋਕਸ਼ ਮਿਲਣਾ ਯਕੀਨੀ ਸੀ। ਮਗਰ ਪਿੰਡ ਵਿੱਚ ਮਰਨ ਨੂੰ ਮੋਕਸ਼ ਦੇ ਰਾਹ ਵਿੱਚ ਅੜਿੱਕਾ ਸਮਝਿਆ ਜਾਂਦਾ ਸੀ। ਬੇਖੌਫ ਸੰਤ ਕਬੀਰ ਨੇ ਬਿਰਧ ਉਮਰ ਵਿੱਚ ਮਿਥਕ ਅਤੇ ਇਸ ਭਰਮ ਨੂੰ ਫੈਲਾਉਣ ਵਾਲੇ ਮਜ਼ਹਬੀ ਇੰਤਜ਼ਾਮੀਆਂ ਨੂੰ ਵੰਗਾਰਿਆ। ਉਹਨਾਂ ਨੇ ਵਾਰਾਣਸੀ ਨੂੰ ਛੱਡ ਕੇ ਮਗਰ ਵਿੱਚ ਮਰਨਾ ਕਬੂਲ ਕੀਤਾ ਤਾਂ ਜੋ ਉਹਨਾਂ ਦੇ ਖਿਆਲ ਉਘੜਵੇਂ ਰੂਪ ਵਿੱਚ ਪੇਸ਼ ਹੋ ਸਕਣ। ਆਪਣੇ ਦੌਰ ਦੇ ਅਜਿਹੇ ਵਹਿਮਾਂ ਭਰਮਾਂ ਨੂੰ ਤੋੜਨ ਲਈ ਉਹਨਾਂ ਅਣਥੱਕ ਉਪਰਾਲੇ ਕੀਤੇ। उत्पत्ति प्रलय चारों युग बीता, काल बलि से कोई न बचैया। कहता कबीर सुनो भाई साधो, सुनो भाई साधो। सत्य शब्द एक हुई है सहैया। जगत चला जाए यहाँ कोई न रहैया। ਭਗਤ ਕਬੀਰ ਦਾ ਹਿੰਦੂ ਅਤੇ ਮੁਸਲਮਾਨ ਫਿਰਕਿਆਂ ਉੱਤੇ ਇੰਨਾ ਅਸਰ ਸੀ ਕਿ ਉਹਨਾਂ ਦੀ ਯਾਦ ਵਿੱਚ ਇੱਕੋ ਅਸਥਾਨ ਅੰਦਰ ਮੰਦਿਰ ਵੀ ਬਣਿਆ ਹੈ ਅਤੇ ਮਜ਼ਾਰ ਵੀ। ਉਹ ਇਸ ਅਸਥਾਨ ਉੱਤੇ ਫਾਨੀ ਸੰਸਾਰ ਤੋਂ ਵਿਦਾ ਹੋਏ ਸਨ। ਸਮਕਾਲੀ ਦੌਰ ਵਿੱਚ ਫਿਰਕਿਆਂ ਦੀ ਪਾਲਾਬੰਦੀ ਮਜ਼ਬੂਤ ਹੋ ਰਹੀ ਹੈ, ਪਰ ਇਹ ਅਸਥਾਨ ਅਨੇਕਤਾ ਵਿੱਚ ਏਕਤਾ ਦੀ ਨੁਮਾਇੰਦਗੀ ਕਰਦਾ ਹੈ। साहब का उपदेश था, मानव तेरा गुण बड़ा, मास न आवे काम, इसलिए तुम अवगुणों को छोड़कर गुणों का प्रसार करो, दूसरों के लिए कल्याण के लिए काम करो और किसी तरह का भेदभाव से ऊपर उठकर अपने आत्म तत्व को पहचानो। यही मनुष्य तन का अंतिम लक्ष्य है। ਭਗਤ ਕਬੀਰ ਅਤੇ ਗੁਰੂ ਨਾਨਕ ਸਮਕਾਲੀ ਸਨ, ਪਰ ਉਹਨਾਂ ਦੇ ਮੇਲ ਦੀ ਕੋਈ ਫੈਸਲਾ ਕੁਨ ਗਵਾਹੀ ਨਹੀਂ ਹੈ। ਪਰ ਉਹਨਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਿਲ ਸ਼ਬਦ ਅਕਸਰ ਤਸ਼ਬੀਹਾਂ ਵਿੱਚ ਗੱਲ ਕਰਦੇ ਹਨ। ਉਪ ਮਹਾਦਵੀਪ ਦੇ ਗ੍ਰੰਥਾਂ ਵਿੱਚ ਦੋ ਜ਼ਮਾਨਿਆਂ ਦਾ ਜ਼ਿਕਰ ਆਉਂਦਾ ਹੈ। ਸਤਯੁਗ ਲੰਘ ਚੁੱਕੀਆਂ ਚੰਗਿਆਈਆਂ ਦਾ ਜ਼ਮਾਨਾ ਹੈ ਅਤੇ ਕਲਯੁਗ ਅਵਗੁਣਾਂ ਦਾ ਸਮਕਾਲੀ ਦੌਰ ਹੈ। ਗੁਰੂ ਨਾਨਕ ਅਤੇ ਭਗਤ ਕਬੀਰ ਲਈ ਇਹ ਜ਼ਮਾਨੇ ਕਿਸੇ ਕ੍ਰਮਵਾਰ ਲੜੀ ਵਿੱਚ ਨਹੀਂ ਬੱਝੇ ਹਨ, ਸਗੋਂ ਮਨ ਦੀ ਹਾਲਤ ਦਾ ਸੰਕੇਤਕ ਇਜ਼ਹਾਰ ਹਨ। ਜਦੋਂ ਮਨ ਚੜ੍ਹਦੀ ਕਲਾ ਵਿੱਚ ਉਸਾਰੂ ਸੋਚ ਨਾਲ ਭਰਿਆ ਹੈ ਤਾਂ ਇਹ ਸਤਯੁਗ ਹੈ। ਇਸੇ ਤਰ੍ਹਾਂ ਮਨ ਉੱਤੇ ਮਾੜੀ ਸੋਚ ਭਾਰੂ ਹੈ ਤਾਂ ਇਹ ਕਲਯੁਗ ਹੈ। ए संसार कागज की पुड़िया, बूंद पड़े गल जाना है। रहना नहीं देश बिराना है। कहत कबीर सुनो भाई साधो, सदगुरु नाम ठिकाना है। रहना नहीं देश बिराना है। ए देश बिराना